ਪਾਕਿਸਤਾਨ ਦੇ ਬਾਰੇ ਜੋ ਅਸੀਂ ਸੁਣਿਆ ਸੀ ਨਿਊਜ਼ ਵਿੱਚ ਕਿ ਪਾਕਿਸਤਾਨ ਇਦਾਂ ਹੈ ਉਹ ਚੀਜ਼ ਸਾਨੂੰ ਇੱਥੇ ਆ ਕੇ ਮਨ ਚੋਂ ਡਾਊਟ ਕਲੀਅਰ ਹੋ ਗਿਆ ਕਿ ਪਾਕਿਸਤਾਨ ਦੇ ਲੋਕ ਬਹੁਤ ਵਧੀਆ ਆ। ਉਹਨਾਂ ਦੀ ਬੋਲੀ ਬਹੁਤ ਮਿੱਠੀ ਹੈ, ਉਹ ਬਹੁਤ ਰਿਗਾਰਡਸ ਕਰਦੇ ਆ ਇੰਡੀਆ ਦੇ ਲੋਕ। ਮਾਰਕੀਟ ਗਏ ਆ ਤਾਂ ਸਾਨੂੰ ਹੱਥਾਂ ਤੇ ਚੁੱਕਿਆ ਲੋਕਾਂ ਨੇ, ਜਿਹੜੀ ਵੀ ਦੁਕਾਨ ਤੇ ਗਏ ਆ ਸਾਨੂੰ ਮਤਲਬ ਸਾਡੀ ਸੇਵਾ 'ਚ ਉਹਨਾਂ ਨੇ ਕੋਈ ਕਮੀ ਨਹੀਂ ਛੱਡੀ। ਜਿੰਨਾ ਵੀ ਵੱਧ ਤੋਂ ਵੱਧ ਉਹਨਾਂ ਨੇ ਕਰ ਸਕਦੇ ਸੀ ਬਹੁਤ ਕੀਤਾ। ਤੋਂ ਇਹਨਾਂ ਦੀ ਲਾਹੌਰ ਦੀ ਇਹਨਾਂ ਦੀ ਭੈਣ ਹੈ, ਉਹਨਾਂ ਨੇ ਸ਼ਾਪਿੰਗ ਕਰਾਈ ਆ ਤੇ ਅਸੀਂ ਉਹ ਦੇਖਣ ਲੱਗੇ ਆ ਉਹਨਾਂ ਦੀ ਸ਼ਾਪਿੰਗ। ਅਸੀਂ 5-6 ਸੂਟ ਲੈ ਆਏ ਜੀ, ਤੇ 1-2 ਸੂਟ ਸਾਨੂੰ ਉਹਨਾਂ ਨੇ ਗਿਫਟ ਕਰਤੇ ਜੀ। ਤੇ ਜੇ ਵਿੱਚੋਂ ਤੁਹਾਨੂੰ ਕੋਈ ਸ਼ੈ ਪਸੰਦ ਆ ਗਈ ਫਿਰ ਅਸੀਂ ਵੀਰ ਜੀ ਤੋਂ ਲੈ ਲਾਂਗੇ। ਭੈਣ ਬਣੀ ਹੋਈ ਹੈ, ਫੇਸਬੁੱਕ ਤੇ ਸਾਡੀ ਜਾਣ ਪਛਾਣ ਆਈ ਤੋਂ ਭੈਣ ਬਣ ਗਈ ਸਾਡੀ। ਤੇ ਅੱਜ ਉਹਨਾਂ ਨੇ ਸਾਨੂੰ ਦਾਵਤ ਦਿੱਤੀ ਸੀ ਵੀ ਸਾਰੇ ਖਾਣੇ ਤੇ ਆਓ। ਸਾਨੂੰ ਆਟੋ ਵਾਲਾ ਮਿਲਿਆ ਸਪੈਸ਼ਲੀ, ਸਾਨੂੰ ਕਹਿੰਦਾ ਤੁਸੀਂ ਸਾਡੇ ਮੁਲਕ 'ਚ ਆਏ ਹੋ ਤੁਹਾਨੂੰ ਅਸੀਂ ਘੱਟ ਪੈਸਿਆਂ 'ਚ ਵੀ ਲੈ ਕੇ ਜਾਵਾਂਗੇ। ਤਾਂ ਟਰਬਨ ਨੂੰ ਦੇਖ ਕੇ ਕਿਸੇ ਕਹਿੰਦੇ ਟਰਬਨ ਹੀ ਵੀ ਦੇਖੀ, ਕਈ ਲੋਕ ਕਹਿੰਦੇ ਕਿ ਸਾਨੂੰ ਪਤਾ ਨਹੀਂ ਸਰਦਾਰ ਕੌਣ ਹੈ, ਤੇ ਉਹਨਾਂ ਨੇ ਪਿਕਸ ਵਗੈਰਾ ਖਿਚਾਈਆਂ ਸਾਡੇ ਨਾਲ। ਔਰ ਉਸ ਤੋਂ ਬਾਅਦ ਸਾਡੇ ਨਾਲ ਉਹ ਮਾਰਕੀਟ ਵੀ ਗਏ ਆ, ਤੇ ਮਾਰਕੀਟ 'ਚ ਫਿਰ ਉਹ ਆ ਸ਼ਾਪਿੰਗ ਕਰਵਾਈ ਉਹਨਾਂ ਨੇ। ਦੇਖੋ ਕਿੰਨੇ ਵਧੀਆ ਤਰੀਕੇ ਨਾਲ ਸਾਨੂੰ ਸੂਟ ਲੈ ਕੇ ਦਿੱਤੇ ਆ। ਸਾਨੂੰ ਰਸਤਾ ਨਹੀਂ ਸੀ ਪਤਾ, ਉਹਨਾਂ ਨੇ ਸਪੈਸ਼ਲੀ ਆਪਣੇ ਨਾਲ ਇੱਕ ਬੰਦੇ ਨੂੰ ਭੇਜਿਆ ਔਰ ਫॉर ਸੇਫਟੀ ਲਈ ਉਹਦੀ ਨੇ ਕਿਹਾ ਲਾਈਵ ਲੋਕੇਸ਼ਨ ਭੇਜਣੀ ਹੈ। ਅਸੀਂ ਇੱਥੇ ਪਹੁੰਚੇ ਆ, ਸਾਡੀ ਪਿਕਸ ਉਹਨਾਂ ਕੋਲ ਗਈ ਆ, ਫਿਰ ਉਹ ਪਰਸਨ ਗਿਆ ਕਹਿੰਦਾ ਸਾਨੂੰ ਫੋਟੋ ਭੇਜ ਕੇ ਤਾਂ ਅਸੀਂ ਮੈਥੋਂ ਜਾ ਸਕਦਾ। ਬਿਲਕੁਲ, ਮੈਂ ਮੀਆਂ ਆਸਫ ਅਲੀ ਤੇ ਮੈਂ ਲੰਘ ਰਿਹਾ ਸੀ ਗੁਰਦੁਆਰਾ ਡੇਰਾ ਸਾਹਿਬ, ਜੋ ਮੈਂ ਦੇਖਿਆ ਇੱਕ ਨਾ ਪੂਰਾ ਪਰਿਵਾਰ, ਇੱਕ ਪੂਰੀ ਫੈਮਿਲੀ ਨਾ ਇਕੱਠੀ ਹੋਈ ਬੈਠੀ ਹੈ। ਮੈਂ ਕਿਹਾ ਇਹ ਕੀ ਚੱਕਰ ਆ, ਕੀ ਕਰਨ ਲੱਗੇ ਆ? ਤੇ ਮੈਂ ਵੀ ਨਾਲ ਹੀ ਬਹਿ ਗਿਆ। ਕੀ ਹਾਲ ਚਾਲ ਹੈ ਤੁਹਾਡਾ? ਬਹੁਤ ਵਧੀਆ। ਕੀ ਨਾਂ ਤੁਹਾਡਾ? ਮਨਪ੍ਰੀਤ। ਤੇ ਕੀ ਕਰ ਰਹੇ ਹੋ ਤੁਸੀਂ ਆ ਬੈਠੇ? ਇਹ ਵੀਰ ਜੀ ਸ਼ਾਪਿੰਗ ਕਰਕੇ ਆਇਆ। ਹਾਂਜੀ। ਇੱਥੋਂ ਇਹਨਾਂ ਦੀ ਲਾਹੌਰ ਦੀ ਇਹਨਾਂ ਦੀ ਭੈਣ ਹੈ, ਉਹਨਾਂ ਨੇ ਸ਼ਾਪਿੰਗ ਕਰਾਈ ਆ ਤੇ ਅਸੀਂ ਉਹ ਦੇਖਣ ਲੱਗੇ ਆ ਉਹਨਾਂ ਦੀ ਸ਼ਾਪਿੰਗ ਕੀਤੀ ਹੋਈ। ਹਾਂਜੀ, ਯਾਨੀ ਮੁਆਇਨਾ ਕਰਨ ਲੱਗੇ ਹੋ ਕੀ ਲੈ ਕੇ ਆਏ? ਹਾਂਜੀ, ਕੀ ਲੈ ਕੇ ਆਏ ਬਸ ਉਹ ਦੇਖਣਾ। ਤੇ ਜੇ ਵਿੱਚੋਂ ਤੁਹਾਨੂੰ ਕੋਈ ਸ਼ੈ ਪਸੰਦ ਆ ਗਈ ਫਿਰ ਅਸੀਂ ਵੀਰ ਜੀ ਤੋਂ ਲੈ ਲਾਂਗੇ। ਅੱਛਾ, ਨਹੀਂ ਲੈ ਲੋਗੇ, ਪੈਸੇ ਦੇ ਕੇ ਲਓਗੇ ਕਿ ਉਦੋਂ ਜ਼ਬਰਦਸਤੀ ਲੈ ਲੋਗੇ? ਉਹ ਦੇਖ ਲੈਣੇ ਅਸੀਂ। ਅੱਛਾ, ਉਹ ਆਪਣੇ ਵਸੀ ਫੈਮਿਲੀ ਲਈ ਲੈ ਕੇ ਜਾ ਰਹੇ ਆ। ਅੱਛਾ, ਹਾਂ, ਉਹਨਾਂ ਦੀ ਫੈਮਿਲੀ ਉੱਥੇ ਆ, ਇੰਡੀਆ ਆ, ਉਹਨਾਂ ਲਈ ਸਮਾਨ ਲੈ ਕੇ ਜਾ ਰਹੇ। ਤੁਸੀਂ ਆਏ ਕਿੱਥੋਂ? ਅਸੀਂ ਪੰਜਾਬ ਤੋਂ। ਕਿਹੜੇ ਥਾਂ ਤੋਂ? ਮੋਹਾਲੀ। ਅੱਛਾ, ਮੋਹਾਲੀ ਤੋਂ। ਅੱਛਾ ਅੱਛਾ, ਤੇ ਬਾਕੀ ਸਾਰੇ ਵੀ ਮੋਹਾਲੀ ਤੋਂ ਹੀ ਆ? ਇਹ ਮੋਹਾਲੀ ਤੋਂ ਹੈ, ਇਹ ਵੀਰ ਜੀ ਮਲੋੜ ਤੋਂ ਹੈ। ਅੱਛਾ, ਤੇ ਇਹ ਵੀਰ ਜੀ ਲੰਬੀ ਹੈ ਨਾ, ਮਲੋੜ ਤੋਂ, ਇਹ ਵੀ ਮਲੋੜ ਤੋਂ ਹੈ। ਤੇ ਤੁਸੀਂ ਕੋਈ ਸ਼ਾਪਿੰਗ ਕੀਤੀ? ਹਾਂਜੀ, ਅਸੀਂ ਕੀਤੀ ਹੈ। ਜੈਂਟਸ ਦੇ ਕੁੜਤੇ ਪਜਾਮੇ ਕੱਲ ਬਾਕੀ ਕਰਨੀ ਆ ਨਾਲਕਲੀ ਬਾਗ ਤੋਂ। ਅੱਛਾ, ਨਹੀਂ ਤੇ ਤੁਸੀਂ ਅੱਛਾ ਹੁਣ ਜਿਹੜਾ ਇਹਨਾਂ ਦਾ ਦੇਖ ਰਹੇ ਹੋ ਤੁਸੀਂ, ਯਾਨੀ ਲੇਡੀਜ਼ ਵਾਲੇ ਨਹੀਂ ਲਿਆ? ਨਹੀਂ, ਲੇਡੀਜ਼ ਅਸੀਂ ਨਹੀਂ ਲਿਆ। ਲੇਡੀਜ਼ ਸਾਨੂੰ ਜੇ ਪਸੰਦ ਨਹੀਂ ਆਇਆ ਸੀ। ਅੱਛਾ ਅੱਛਾ, ਉਹ ਅਸੀਂ ਕੱਲ ਨਾਰਕਲੀ ਬਾਗ, ਨਾਰਕਲੀ ਜਿਹੜਾ ਨਾ ਮਾਰਕੀਟ ਉੱਥੇ ਆ ਕੇ ਦੇਖਾਂਗੇ। ਤੇ ਵੈਸੇ ਕਿਹਦਾ ਲੱਗਿਆ ਜਿਹੜਾ ਤੁਸੀਂ ਫਿਰੇ ਹੋ ਹੁਣ ਤੱਕ ਜਿੰਨਾ ਦੇਖਿਆ? ਵਧੀਆ ਲੱਗਾ, ਬਹੁਤ ਵਧੀਆ ਲੱਗਾ। ਕਾਫੀ ਰਿਗਾਰਡਸ ਕਰਦੇ ਆ। ਅੱਛਾ, ਬਹੁਤ ਜ਼ਿਆਦਾ। ਕਾਫੀ ਜਗ੍ਹਾ ਤੇ ਉਹਨਾਂ ਨੇ ਸਾਨੂੰ ਆਟੋ ਵਾਲਾ ਮਿਲਿਆ ਸਪੈਸ਼ਲੀ, ਸਾਨੂੰ ਕਹਿੰਦਾ ਤੁਸੀਂ ਸਾਡੇ ਮੁਲਕ 'ਚ ਆਏ ਹੋ ਤੁਹਾਨੂੰ ਅਸੀਂ ਘੱਟ ਪੈਸਿਆਂ 'ਚ ਵੀ ਲੈ ਕੇ ਜਾਵਾਂਗੇ। ਅੱਛਾ, ਕਈ ਕਹਿ ਰਹੇ ਤੁਹਾਨੂੰ ਅਸੀਂ ਡਬਲ ਤੋਂ ਟ੍ਰਿਪਲ ਲਾਂਗੇ, ਤੇ ਉਹਨੇ ਸਾਨੂੰ ਘੱਟ ਪੈਸੇ 'ਚ ਲੈ ਕੇ ਗਿਆ ਸਪੈਸ਼ਲ ਮਾਰਕੀਟ ਦੇ ਵਿੱਚ ਘੁਮਾਉਣ ਦੇ ਲਈ। ਹਾਂਜੀ, ਤੇ ਬਾਕੀ ਜਿਹੜੇ ਲੋਕ ਮਿਲੇ ਉਹਨਾਂ ਨੇ ਕਿਵੇਂ, ਉਹਨਾਂ ਦਾ ਮੇਲ? ਉਹ ਕਈ ਤਾਂ ਬਹੁਤ ਜ਼ਿਆਦਾ ਟਰਬਨ ਨੂੰ ਦੇਖ ਕੇ ਕਿਸੇ ਕਹਿੰਦੇ ਟਰਬਨ ਹੀ ਵੀ ਦੇਖੀ, ਕਈ ਲੋਕ ਕਹਿੰਦੇ ਕਿ ਸਾਨੂੰ ਪਤਾ ਨਹੀਂ ਸਰਦਾਰ ਕੌਣ ਹੈ, ਤੇ ਉਹਨਾਂ ਨੇ ਪਿਕਸ ਵਗੈਰਾ ਖਿਚਾਈਆਂ ਸਾਡੇ ਨਾਲ। ਬਹੁਤ ਵਧੀਆ ਲੱਗਾ, ਬਹੁਤ ਖੁਸ਼ ਹੁੰਦੇ ਆ ਦੇਖ ਕੇ ਪੰਜਾਬੀਆਂ ਨੂੰ। ਅੱਛਾ, ਕਿਆ ਸੂਟ ਦੇਖੋ ਤੁਹਾਨੂੰ कैसे लग रहा है? फर्क ਆਪਣੇ ਨਾ ਦੱਸੋ। ਚੰਗਾ ਸਮਾਨ ਲੈ ਆਇਆ ਕਿ ਐਵੇਂ ਕੋਈ ਲੈ ਆਇਆ? ਉਹਨੇ ਲੈ ਕੇ ਦਿੱਤੇ ਤੇ ਅੱਛੇ ਵਿੰਟਰ ਨਹੀਂ ਸੋਹਣਾ ਆ। ਇਹ ਇਹਨਾਂ ਦੀ ਸਿਸਟਰ ਇੱਥੇ ਬਣੀ ਆ। ਅੱਛਾ, ਉਹਨਾਂ ਨੇ ਸ਼ਾਪਿੰਗ ਕਰਵਾਈ ਆ। ਬਹੁਤ ਸੋਹਣਾ, ਬਹੁਤ ਸੋਹਣੇ ਸੂਟ ਆ। ਤੇ ਅੱਛਾ, ਅਸੀਂ ਵੀ ਉਹਨਾਂ ਨੂੰ ਫੜਦੇ ਆ ਹੁਣ। ਅਸੀਂ ਉਹਨਾਂ ਨੂੰ ਕਹਿੰਦੇ ਸਾਨੂੰ ਵੀ ਕੱਲ ਸ਼ਾਪਿੰਗ ਕਰਾਓ। ਇੱਥੇ ਲਾਹੌਰ ਦੇ ਨੇੜੇ ਉਹ ਕਿਸੇ ਹੋਰ ਮਾਰਕੀਟ 'ਚ ਲੈ ਕੇ ਗਏ ਸੀ। ਅੱਛਾ ਅੱਛਾ, ਉੱਥੋਂ ਸ਼ਾਪਿੰਗ ਕੀਤੀ ਉਹਨਾਂ ਨੇ। ਆ ਤੁਸੀਂ ਦੱਸੋ ਜੀ ਕਿੱਦਾਂ ਸ਼ਾਪਿੰਗ ਕੀਤੀ ਤੇ ਕੀ ਕੀਤਾ? ਨਾ ਜੀ ਇੱਥੇ ਭੈਣ ਬਣੀ ਹੋਈ ਹੈ, ਫੇਸਬੁੱਕ ਤੇ ਸਾਡੀ ਜਾਣ ਪਛਾਣ ਆਈ ਤੋਂ ਭੈਣ ਬਣ ਗਈ ਸਾਡੀ। ਤੇ ਅੱਜ ਉਹਨਾਂ ਨੇ ਸਾਨੂੰ ਦਾਵਤ ਦਿੱਤੀ ਸੀ ਵੀ ਸਾਰੇ ਖਾਣੇ ਤੇ ਆਓ। ਅਸੀਂ ਉਹਨਾਂ ਨਾਲ ਗੱਲ ਕੀਤੀ ਵੀ ਅਸੀਂ ਵੈਜੀਟੇਰੀਅਨ ਬੰਦੇ ਆ, ਤੇ ਜੇ ਤਾਂ ਤੁਸੀਂ ਇਸ ਤਰ੍ਹਾਂ ਦਾ ਕਰ ਸਕਦੇ ਹੋ ਤਾਂ ਅਸੀਂ ਆ ਜਾਂਦੇ ਹਾਂ ਤੁਹਾਡੇ ਕੋਲ। ਤਾਂ ਬੜੀ ਵਧੀਆ ਉਹਨਾਂ ਨੇ ਸਾਨੂੰ ਦਾਵਤ ਦਿੱਤੀ, ਅੱਜ ਖਾਣਾ ਖਵਾਇਆ। ਔਰ ਉਸ ਤੋਂ ਬਾਅਦ ਸਾਡੇ ਨਾਲ ਉਹ ਮਾਰਕੀਟ ਵੀ ਗਏ ਆ, ਤੇ ਮਾਰਕੀਟ 'ਚ ਫਿਰ ਉਹ ਆ ਸ਼ਾਪਿੰਗ ਕਰਵਾਈ ਉਹਨਾਂ ਨੇ। ਦੇਖੋ ਕਿੰਨੇ ਵਧੀਆ ਤਰੀਕੇ ਨਾਲ ਸਾਨੂੰ ਸੂਟ ਲੈ ਕੇ ਦਿੱਤੇ ਆ। ਕਿੰਨੇ ਸੂਟ ਲੈ? ਅਸੀਂ 5-6 ਸੂਟ ਲੈ ਆਏ ਜੀ, ਤੇ 1-2 ਸੂਟ ਸਾਨੂੰ ਉਹਨਾਂ ਨੇ ਗਿਫਟ ਕਰਤੇ ਜੀ। ਅੱਛਾ, ਹਾਂ, ਕਿਹਦੇ ਕਿਹਦੇ ਲਈ ਲੈ? ਅਸੀਂ ਵਾਈਫ ਲਈ ਲੈ ਲਏ, ਸਾਡੇ ਭਰਜਾਈਆਂ ਲਈ ਲੈ ਲਏ, ਸਾਡੇ ਬਾਪੂ ਜੀ ਲਈ ਲੈ ਲਏ, ਤਾਂ ਫੈਮਿਲੀ ਲਈ ਲਗਭਗ ਅਸੀਂ ਸੂਟ ਲਏ ਆ ਜੀ। ਨਹੀਂ ਸਾਰਿਆਂ ਲਈ ਬਰਾਬਰ ਲੈ ਕੇ? ਬਰਾਬਰ ਬਰਾਬਰ ਬਰਾਬਰ, ਸਭ ਲਈ ਬਰਾਬਰ। ਹਾਂਜੀ ਹਾਂਜੀ, ਬਾਕੀ ਇੱਥੋਂ ਦੇ ਲੋਕਾਂ ਨੇ ਬੜਾ ਸਾਨੂੰ ਪਿਆਰ ਦਿੱਤਾ। ਅਸੀਂ ਮਾਰਕੀਟ ਗਏ ਆ ਤਾਂ ਸਾਨੂੰ ਹੱਥਾਂ ਤੇ ਚੁੱਕਿਆ ਲੋਕਾਂ ਨੇ, ਜਿਹੜੀ ਵੀ ਦੁਕਾਨ ਤੇ ਗਏ ਆ ਸਾਨੂੰ ਮਤਲਬ ਸਾਡੀ ਸੇਵਾ 'ਚ ਉਹਨਾਂ ਨੇ ਕੋਈ ਕਮੀ ਨਹੀਂ ਛੱਡੀ। ਜਿੰਨਾ ਵੀ ਵੱਧ ਤੋਂ ਵੱਧ ਉਹਨਾਂ ਨੇ ਕਰ ਸਕਦੇ ਸੀ ਬਹੁਤ ਕੀਤਾ। ਇੰਡੀਅਨ ਪੰਜਾਬ ਤੋਂ ਜਿੰਨੇ ਵੀ ਲੋਕ ਆਏ ਨੇ ਉਹ ਖਾਸ ਕਰਕੇ ਸਰਦਾਰਾਂ ਦਾ ਬੜਾ ਤਾਵਨ ਕਰਦੇ ਲੋਕ।
ਅੱਛਾ ਤੁਸੀਂ ਦੱਸੋ ਜੀ ਆਖਰੀ ਗੱਲ ਕੀ ਤੁਸੀਂ ਕਹਿਣੀ ਚਾਹੋਗੇ ਪਾਕਿਸਤਾਨ ਦੇ ਬਾਰੇ? ਪਾਕਿਸਤਾਨ ਦੇ ਬਾਰੇ ਜੋ ਅਸੀਂ ਸੁਣਿਆ ਸੀ ਨਿਊਜ਼ ਵਿੱਚ ਕਿ ਪਾਕਿਸਤਾਨ ਇਦਾਂ ਹੈ ਉਹ ਹੈ, ਉਹ ਚੀਜ਼ ਸਾਨੂੰ ਇੱਥੇ ਆ ਕੇ ਮਨ ਚੋਂ ਡਾਊਟ ਕਲੀਅਰ ਹੋ ਗਿਆ ਕਿ ਪਾਕਿਸਤਾਨੀ ਲੋਕ ਬਹੁਤ ਵਧੀਆ ਆ। ਉਹਨਾਂ ਦੀ ਬੋਲੀ ਬਹੁਤ ਮਿੱਠੀ ਹੈ, ਉਹ ਬਹੁਤ ਰਿਗਾਰਡਸ ਕਰਦੇ ਆ ਇੰਡੀਆ ਦੇ ਲੋਕ ਜਿਹੜੇ ਆਉਂਦੇ ਨੇ, ਉਹਨਾਂ ਨੂੰ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ। ਸਪੈਸ਼ਲੀ ਜਨਰਲ ਰਸਤੇ 'ਚ ਸਾਡਾ ਵੈਲਕਮ ਹੁੰਦਾ, ਉਹ ਬਹੁਤ ਵਧੀਆ ਲੱਗਦਾ। ਹਾਂਜੀ। ਤੇ ਕੋਈ ਯਾਦਗਾਰ ਗੱਲ ਕਿਹੜੀ ਹੈ ਤੁਹਾਡੀ ਇੱਥੇ ਜਿਹੜੀ ਤੁਹਾਨੂੰ ਯਾਦਗਾਰ ਰਹੇਗੀ? ਜਿਹੜਾ ਪਾਕਿਸਤਾਨ ਜਦੋਂ ਐਂਟਰ ਹੋਏ ਸੀ ਸਭ ਤੋਂ ਪਹਿਲਾਂ ਜਿਹੜਾ ਸਾਡਾ ਵੈਲਕਮ ਹੋਇਆ ਸੀ, ਬਾਕੀ ਜਿਹੜਾ ਥੋੜਾ ਆਈਡੀਆ ਹੋ ਗਿਆ ਸੀ, ਉਹ ਜਿਹੜੇ ਇੱਕਦਮ ਉਹਨਾਂ ਨੇ ਸਾਨੂੰ ਜਾਂਦਿਆਂ ਗੁਲਾਬ ਦੇ ਹਾਰ ਪਾਏ ਆ, ਸਾਨੂੰ ਐਂਟਰਸ ਲੈ ਕੇ ਗਏ, ਪੂਰਾ ਸਾਡਾ ਚੰਗੀ ਤਰ੍ਹਾਂ ਉਹਨਾਂ ਨੇ ਹਰ ਚੀਜ਼ ਦਾ ਧਿਆਨ ਰੱਖਿਆ, ਉਹ ਬਹੁਤ ਵਧੀਆ ਲੱਗਾ ਸੀ। ਦੇਖੋ ਫਿਰ ਜੀ ਹੌਲੀ ਹੌਲੀ ਤਾਂ ਪਤਾ ਚੱਲ ਹੀ ਗਿਆ ਸੀ ਨਾ ਕਿ ਅੱਗੇ ਏਦਾਂ ਸਾਰੇ ਕਰ ਰਿਹਾ। ਉਸ ਤੋਂ ਬਾਅਦ ਸਿਕਿਉਰਿਟੀ ਪੁਲਿਸ, ਹੁਣ ਅਸੀਂ ਆਏ ਆ ਮਾਰਕੀਟ ਵਿੱਚੋਂ, ਪੁਲਿਸ ਦੀ ਉੱਥੇ ਸਪੈਸ਼ਲੀ ਸਾਡੇ ਲਈ ਗੱਡੀ ਰੁਕੀ ਤਾਂ ਪੁੱਛ ਰਹੇ ਸੀ ਤੁਸੀਂ ਗੁਰਦੁਆਰੇ ਜਾ ਰਹੇ ਸੀ ਕਿ ਹਾਂਜੀ, ਸਾਨੂੰ ਰਸਤਾ ਨਹੀਂ ਸੀ ਪਤਾ। ਉਹਨਾਂ ਨੇ ਸਪੈਸ਼ਲੀ ਆਪਣੇ ਨਾਲ ਇੱਕ ਬੰਦੇ ਨੂੰ ਭੇਜਿਆ ਔਰ ਫੋਰ ਸੇਫਟੀ ਲਈ ਉਹਦੀ ਨੇ ਕਿਹਾ ਲਾਈਵ ਲੋਕੇਸ਼ਨ ਭੇਜਣੀ ਹੈ। ਅਸੀਂ ਇੱਥੇ ਪਹੁੰਚੇ ਆ, ਸਾਡੀ ਪਿਕਸ ਉਹਨਾਂ ਕੋਲ ਗਈ ਆ, ਫਿਰ ਉਹ ਪਰਸਨ ਗਿਆ ਕਹਿੰਦਾ ਸਾਨੂੰ ਫੋਟੋ ਭੇਜ ਕੇ ਤਾਂ ਅਸੀਂ ਮੈਥੋਂ ਜਾ ਸਕਦਾ। ਇੰਨਾ ਧਿਆਨ ਰੱਖਦੇ ਆ ਕਿ ਕਿਸੇ ਨੂੰ ਕੋਈ ਇੱਧਰ ਉੱਧਰ ਨਾ ਲੈ ਜਾਏ। ਆ ਦੇਖੋ ਇਹੀ ਗੱਲ ਆ ਜੀ, ਜਿਹੜਾ ਪਾਕਿਸਤਾਨ ਦੇ ਨਾਲ ਜਿਹੜੇ ਆਉਂਦੇ ਆ, ਖਾਸ ਕਰ ਸਰਦਾਰ ਜਿਹੜੇ ਆਉਂਦੇ ਆ, ਉਹਨਾਂ ਦੇ ਨਾਲ ਜਿਹੜਾ ਪਿਆਰ ਮੁਹੱਬਤ ਦਾ ਮੇਲ ਵਰਤਨ ਆ, ਉਹੀ ਸਭ ਤੋਂ ਵੱਡਾ ਮੈਂ ਕਹਿੰਦਾ ਪਾਕਿਸਤਾਨ ਦਾ ਇੱਕ ਫੇਸ ਆ ਜਿਹੜਾ ਅਸੀਂ ਦੁਨੀਆ ਦੇ ਸਾਹਮਣੇ ਪੇਸ਼ ਕਰਦੇ ਹਾਂ। ਕਿੰਨੇ ਕਿੰਨੇ ਦੇ ਲਿਆਏ?